ਅਗਲੀ ਖਬਰ ਵੱਲ ਚਲੀਏ ਜਿਹੜੀ ਗਾਜ਼ਾ ਨੂੰ ਲੈ ਕੇ ਹੈਗੀ ਆ। ਕਹਿੰਦੇ ਭਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨੇਤਨਯਾਹੂ ਨੂੰ ਮਿਲਣ ਜਾ ਰਹੇ ਹੈਗੇ ਆ ਤਾਂ ਕਿ ਉੱਥੇ ਜਿਹੜੀ ਪੀਸ ਲਿਆਂਦੀ ਜਾ ਸਕੇ। ਹੁਣ ਅਲਟੀਮੇਟਲੀ ਕੀ ਹੋਇਆ ਵੀ 11-12 ਮੁਲਕ ਰਹਿ ਗਏ ਸੀ। ਸਣੇ ਅਮਰੀਕਾ ਜੋ ਇਜ਼ਰਾਈਲ ਦੇ ਹੱਕ ਵਿੱਚ ਸੀ। ਬਹੁਤ ਸਾਰੇ ਮੁਲਕਾਂ ਨੇ ਜਿਹੜਾ ਆ ਪਾਲਸਤੀਨੀਅਨ ਨੂੰ ਰਿਕੋਗਨੀਸ਼ਨ ਦੇ ਦਿੱਤੀ ਹੈਗੀ ਆ। ਤੇ ਜਦੋਂ ਨੇਤਨਯਾਹੂ ਬੋਲੇ ਵੀ ਆ ਯੂਐਨ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਉੱਠ ਕੇ ਚੱਲ ਗਏ ਵੱਖ-ਵੱਖ ਮੁਲਕਾਂ ਵਾਲੇ। ਸੋ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ ਇੱਕ ਤਰ੍ਹਾਂ ਦੇ ਨਾਲ ਨੇਤਨਯਾਹੂ ਦੇ ਉੱਤੇ ਪੂਰਾ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਆ ਤੇ ਉਹਨਾਂ ਨੇ ਪਿਛਲੇ ਦਿਨਾਂ 'ਚ ਕਈ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਕਮੈਂਟ ਵੀ ਛੱਡੇ ਆ ਵੀ ਮੈਂ ਚਾਹੁੰਦਾ ਆ ਵੀ ਪੀਸ ਹੋਵੇ। ਬਹੁਤ ਲੋਕ ਮਾਰੇ ਜਾ ਚੁੱਕੇ ਹੈਗੇ ਆ ਤੇ ਪੁਸ਼ ਪੂਰਾ ਕਰਨ ਜਾ ਰਹੇ ਹੈਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਨਿਊ ਪੀਸ ਪਲਾਨ ਤਾਂ ਕਿ ਜਿਹੜੀ ਇਜ਼ਰਾਈਲ ਤੇ ਗਾਜ਼ਾ ਦੀ ਜਿਹੜੀ ਲੜਾਈ ਆ ਉਹ ਬੰਦ ਹੋ ਸਕੇ। ਲੜਾਈ ਤਾਂ ਆਪਾਂ ਗੱਲ ਤੇ ਕਹਿ ਸਕਦੇ ਹਾਂ ਵਨ ਸਾਈਡਡ ਹੀ ਆ। ਸੋ ਗਲੋਬਲ ਪ੍ਰੈਸ਼ਰ ਬਹੁਤ ਜ਼ਿਆਦਾ ਆ ਇਜ਼ਰਾਈਲ ਦੇ ਉੱਤੇ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਵੀ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦੇ ਹੈਗੇ ਕਿਉਂਕਿ ਕੈਨੇਡਾ, ਆਸਟ੍ਰੇਲੀਆ, ਯੂਕੇ ਇਹਨਾਂ ਮੁਲਕਾਂ ਨੇ ਆਲਰੇਡੀ ਜਿਹੜੇ ਪੈਲਸਤੀਨੀਅਨ ਸਟੇਟ ਆ ਉਸ ਨੂੰ ਰਿਕੋਗਨਾਈਜ਼ ਕਰ ਦਿੱਤਾ ਹੈਗਾ। ਸੋ ਹੋਪਫੁਲੀ ਇਸ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਹ ਕਿਹਾ ਵੀ ਹਮਾਸ ਵਾਲਿਆਂ ਨਾਲ ਵੀ ਗੱਲਬਾਤ ਹੋਈ ਆ ਤੇ ਜਿਹੜੇ ਕੈਦੀ ਬਣਾਏ ਆ ਉਹਨਾਂ ਨੂੰ ਛੱਡਿਆ ਜਾਵੇ ਤੇ ਗਾਜ਼ਾ ਚੋਂ ਇਜ਼ਰਾਈਲ ਵਾਲੇ ਵਾਪਸ ਜਾਣ ਕਿਉਂਕਿ ਹੁਣ ਤੱਕ 66,055 ਮੌਤਾਂ ਹੋ ਚੁੱਕੀਆਂ ਆ 7 ਅਕਤੂਬਰ 2023 ਚ ਜਦੋਂ ਹਮਾਸ ਵਾਲਿਆਂ ਨੇ ਬਹੁਤ ਹੀ ਘਿਨਾਉਣਾ ਜਿਹੜਾ ਹਮਲਾ ਕੀਤਾ ਸੀ ਇਜ਼ਰਾਈਲ ਦੇ ਉੱਤੇ ਜਿਹਦੇ ਨਾਲ 1200 ਲੋਕ ਮਾਰੇ ਗਏ ਸੀ ਤੇ 251 ਉਹ ਬੰਦੀ ਬਣਾ ਕੇ ਹੋਸਟੇਜ ਬਣਾ ਕੇ ਲੈ ਗਿਆ ਸੀ ਪਰ ਉਸ ਤੋਂ ਬਾਅਦ ਜੋ ਆਮ ਲੋਕਾਂ ਦਾ ਹਾਲ ਹੋਇਆ ਗਾਜ਼ਾ ਦੇ ਵਿੱਚ ਇਹ ਇੱਕ ਹਿਸਟਰੀ ਆ 60,000 ਲੋਕ ਮਾਰੇ ਜਾਣੇ ਲੱਖ ਤੋਂ ਵੱਧ ਲੋਕਾਂ ਦੀਆਂ ਲੱਤਾਂ ਬਾਹਾਂ ਉੱਡ ਜਾਣੀਆਂ ਮਿਲੀਅਨਸ ਆਫ ਲੋਕ ਉੱਥੋਂ ਮੂਵ ਹੋ ਜਾਣੇ ਉਹਨਾਂ ਨੂੰ ਧੱਕੇ ਨਾਲ ਮੂਵ ਕੀਤਾ ਜਾਣਾ ਇਹ ਇੱਕ ਜਿਹੜਾ ਆਪਾਂ ਨੈਸ਼ਨਲ ਡਿਜ਼ਾਸਟਰ ਕਹਿ ਸਕਦੇ ਹੈਗੇ ਆ। ਸੋ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨੇਤਨਯਾਹੂ ਨਾਲ ਮਿਲ ਕੇ ਸ਼ਾਂਤੀ ਲਿਆਉਂਦੇ ਆ ਵਧੀਆ ਕਦਮ ਹੋਊਗਾ। ਸੋ ਦੇਖਦੇ ਆ ਇਸ ਮੀਟਿੰਗ ਦੇ ਵਿੱਚ ਕੀ ਕੁਝ ਵਾਪਰਦਾ ਹੈਗਾ। ਜੀ ਨੇਤਨਯਾਹੂ ਦੀ ਇੱਛਾ ਸੀਗੀ ਵੀ ਵੈਸਟ ਬੈਂਕ ਦਾ ਹਿੱਸਾ ਵੀ ਆਪਣੇ ਅਧੀਨ ਜਿਹੜਾ ਉਹ ਲੈ ਲਵੇ ਪਰ ਉਸ ਦੇ ਵਿੱਚ ਸਹਿਮਤੀ ਉਹਨਾਂ ਨੂੰ ਨਹੀਂ ਮਿਲੀ ਹੈਗੀ। ਸੋ ਹੁਣ ਅੱਗੇ ਜਿਹੜਾ ਦੇਖਦੇ ਹਾਂ ਵੀ ਦਬਾਅ ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਜ਼ਿਆਦਾ ਇਹਨਾਂ ਦੇ ਉੱਤੇ ਬਣਿਆ ਪਿਆ ਆ ਇਜ਼ਰਾਈਲ ਦੇ ਉਲਟ ਤੇ ਤਕਰੀਬਨ ਸਾਰਿਆਂ ਨੂੰ ਹੀ ਉਹਨਾਂ ਨੇ ਜਿਹੜਾ ਆ ਨਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੀਜ਼ ਜਿਹੜੀ ਉਹ ਚੱਲ ਰਹੀ ਆ ਵੀ ਜੋ ਜੋ ਦੇਖ ਰਹੇ ਆ ਵੀ ਹੁਣ ਗਾਜ਼ਾ ਦੇ ਵਿੱਚ ਜੋ ਵਾਪਰ ਰਿਹਾ ਕਈ ਹੱਕ 'ਚ ਹੋਣਗੇ ਕਈ ਅਗੇਂਸਟ ਹੋਣਗੇ ਪਰ ਇਨਸਾਨੀਅਤ ਦੇ ਐਨਕ ਤੋਂ ਜਿਹੜਾ ਉਹ ਦੇਖਿਆ ਜਾਵੇ ਤੇ ਜੋ ਹਮਾਸ ਨੇ 7 ਅਕਤੂਬਰ ਨੂੰ ਕੀਤਾ ਉਹ ਵੀ ਗਲਤ ਸੀਗਾ ਤੇ ਜੋ ਹੁਣ ਇਹ ਹੋ ਰਿਹਾ ਉਸ ਦਾ ਜੋ ਜਵਾਬ ਆ ਉਹ ਪ੍ਰਪੋਰਸ਼ਨਲ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਸੋ ਧੱਕਾ ਹੀ ਜਿਹੜਾ ਉਹ ਚੱਲ ਰਿਹਾ ਅਕਸਰ ਉੱਥੇ ਉਹ ਦੋਸ਼ ਲੱਗ ਰਹੇ ਆ ਹਮਾਸ ਵਾਲਿਆਂ ਦੇ ਉੱਤੇ ਵੀ ਭਾਈ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ ਇਹ ਚੀਜ਼ ਜਿਹੜੀ ਹੁਣ ਧਿਆਨ ਜਿਹੜੀ ਉਹ ਰੱਖਣੀ ਪੈਣੀ ਆ ਵੀ ਕਿਵੇਂ ਜਿਹੜਾ ਉਹ ਹੋਊਗਾ ਤੇ ਆਪਣੇ ਬਹੁਤੇ ਲੋਕ ਇਨਸਾਨੀਅਤ ਦੇ ਪੱਖ ਤੋਂ ਦੇਖਦੇ ਆ ਵੀ ਘਾਣ ਤਾਂ ਉੱਥੇ ਹੋਇਆ ਅਕਸਰ ਦੋਸ਼ ਲੱਗ ਰਹੇ ਹਮਾਸ ਦੇ ਉੱਤੇ ਵੀ ਭਾਈ ਉੱਥੇ ਜੋ ਮਿਲ ਰਿਹਾ ਰਾਹਤ ਕਾਰਜ ਮਿਲ ਰਹੇ ਉਹਨੂੰ ਲੈ ਕੇ ਉਹ ਲੁੱਟ ਖਸੁੱਟ ਕਰ ਰਹੇ ਆ ਜਿਹੜੀਆਂ ਕੁਝ ਵੀਡੀਓਜ਼ ਉੱਥੋਂ ਹੋਰ ਆ ਰਹੀਆਂ ਉਹ ਉਹਨਾਂ ਦੇ ਦਾਅਵਿਆਂ ਦੇ ਉੱਤੇ ਸਵਾਲ ਜਿਹੜੇ ਉਹ ਜ਼ਰੂਰ ਪੈਦਾ ਕਰਦੀਆਂ ਵੀ ਜਿਹੜੇ ਇਜ਼ਰਾਈਲੀ ਸੈਟਲਰਸ ਜਾਂ ਜਿਹੜੇ ਉਹ ਇਜ਼ਰਾਈਲੀ ਆ ਉਹ ਆ ਕੇ ਹੀ ਉਸ ਨੂੰ ਖੁਰਦ-ਬੁਰਦ ਜਿਹੜੇ ਕੁਛ ਕੁ ਜਿਹੜੇ ਉਹ ਕਰੀ ਜਾਂਦੇ ਆ। ਬਹੁਤ ਸਾਰੀਆਂ ਨਿਊਜ਼ ਰਿਪੋਰਟਸ ਹਰਜੋਤ ਸਿੰਘ ਜੀ ਕਨਫਰਮ ਕਰ ਚੁੱਕੀਆਂ ਵੀ ਰਾਸ਼ਨ ਲੈਣ ਆਏ ਲੋਕਾਂ ਦੇ ਉੱਤੇ ਵੀ ਗੋਲੀਆਂ ਚੱਲਦੀਆਂ ਉੱਥੇ ਵੀ ਲੋਕ ਮਰੇ ਆ ਕਿਤੇ ਗੋਲੀਆਂ ਨਾਲ ਮਰੇ ਆ ਕਿਤੇ ਜਿਹੜੀ ਭੱਜ-ਦੜ ਦੇ ਨਾਲ ਜਿਹੜੇ ਉਹ ਮਰੇ ਆ। ਸੋ ਇਸ ਚੀਜ਼ ਨੂੰ ਜਿਹੜਾ ਉਹ ਦੇਖਣਾ ਜਿਹੜਾ ਉਹ ਚਾਹੀਦਾ ਹੈਗਾ ਆ।